ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬੜੇ ਪਿਆਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਅਸੀਂ ਸਾਰੇ ਇਕੱਤਰਿਤ ਹੋਏ ਹਾਂ, ਹੋ ਰਹੇ ਹਾਂ। ਆਓ ਥੋੜਾ ਜਿਹਾ ਸਮਾਂ ਆਪਾਂ ਗੁਰੂ ਜੀ ਦੀ ਗੋਦ ਦੇ ਵਿੱਚ ਹੋਰ ਜੁੜਨਾ ਹੈ। ਮੇਰੀ ਨਿਮਰਤਾ ਸਹਿਤ ਬੇਨਤੀ, ਅਜੇ ਤੱਕ ਜਿਨ੍ਹਾਂ ਨੇ ਰਸਨਾ ਨੂੰ ਪਵਿੱਤਰ ਨਹੀਂ ਕੀਤਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਰੋਜ਼ਾਨਾ ਤੁਸੀਂ 3 ਤੋਂ 4 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਜੋ ਸੰਗਤ ਰੂਪੀ ਪਰਿਵਾਰ ਬਣਿਆ ਹੋਇਆ ਹੈ, ਉਹਨਾਂ ਨੂੰ ਪਤਾ ਹੈ ਮੈਂ ਰੋਜ਼ਾਨਾ ਕੀਰਤਨ ਦੀ ਸ਼ੁਰੂਆਤ ਦੇ ਸਮੇਂ 3-4 ਇਹੋ ਜਿਹੀਆਂ ਗੱਲਾਂ ਕਰਦਾ ਜਿਹਦੇ ਨਾਲ ਨਿਊ ਜਨਰੇਸ਼ਨ ਬਹੁਤ ਜੁੜ ਰਹੀ ਹੈ। ਔਰ ਉਹ ਗੱਲਾਂ ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ, ਤੇ ਇਹੋ ਜਿਹੀਆਂ ਗੁਰੂ ਪਿਤਾ ਜੀ ਗੱਲਾਂ ਦੀ ਸੇਵਾ ਲੈਂਦੇ ਨੇ ਕਿ ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਉਹ ਅਸਰ ਪੈਂਦਾ ਹੈ। ਬਜ਼ੁਰਗ ਤੇ ਜੁੜਦੇ ਹੀ ਨੇ, ਨੌਜਵਾਨ ਬਹੁਤ ਜੁੜਦੇ, ਤੇ ਉਹ ਗੱਲਾਂ ਮੈਂ ਹੁਣ ਵੀ ਕਰਨੀਆਂ ਯੋਗ ਸਮਝਦਾ। ਸਤਿਗੁਰੂ ਸੇਵਾ ਲੈਣ ਮੇਰੀ ਬੇਨਤੀ ਹੈ, ਤੁਸੀਂ ਸਾਰੇ ਪਰਿਵਾਰਕ ਮੈਂਬਰ ਹੋ ਜੀ। ਹੁਣ ਵੀ ਜਦੋਂ ਮੈਂ ਆ ਰਿਹਾ ਸਾਂ 3-4 ਗੁਰਮੁਖ ਪਿਆਰੇ ਮੈਨੂੰ ਪਰਿਵਾਰ ਦੇ ਮਿਲੇ, ਉਹ ਤੇ ਆਪਣੇ ਪਰਿਵਾਰਾਂ ਨਾਲ ਆਏ ਸੀ ਤੇ ਮੈਨੂੰ ਫਤਿਹ ਬੁਲਾ ਕੇ ਕਹਿੰਦੇ ਜੀ ਅਸੀਂ ਗੁਰੂ ਰਾਮਦਾਸ ਜੀ ਦੇ ਪਰਿਵਾਰਕ ਮੈਂਬਰ ਹਾਂ। ਮੈਨੂੰ ਬੜੀ ਖੁਸ਼ੀ ਹੋਈ, ਬੜੀ ਠੰਡ ਪਈ। ਅਸੀਂ ਸਾਰੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਹਾਂ। ਤੇ ਮੇਰੀ ਬੇਨਤੀ ਇੱਕ ਵਾਰੀ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਇਹ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ, ਔਰ ਧਿਆਨ ਨਾਲ ਸੁਣਿਓ। ਸਾਰਾ ਦਿਨ ਅਸੀਂ ਕਿੰਨੇ ਲੋਕਾਂ ਨੂੰ ਪੁੱਛਦੇ ਹਾਂ ਬਈ ਤੇਰਾ ਹਾਲ ਚਾਲ ਕੀ ਹੈ, ਫੋਨ ਦੇ ਉੱਤੇ, ਜਾਂ ਸਾਨੂੰ ਕੋਈ ਜਦੋਂ ਮਿਲਦਾ ਹੈ ਪੁੱਛਦੇ ਆ ਨਾ ਬਈ ਕੀ ਹਾਲ ਹੈ ਤੇਰਾ, ਪੁੱਛਦੇ ਆ ਨਾ ਆਮ ਤੌਰ ਤੇ। ਸਾਰਾ ਦਿਨ ਪਿਆਰਿਓ ਅਸੀਂ ਕਿੰਨੇ ਹੀ ਲੋਕਾਂ ਨੂੰ ਪੁੱਛਦੇ ਆ ਤੇਰਾ ਹਾਲ ਚਾਲ ਕੀ ਹੈ, ਤੇਰੀ ਸਿਹਤ ਠੀਕ ਹੈ, ਤੂੰ ਕਿੱਦਾਂ ਦਾ ਹੈ ਜੀ, ਤੁਹਾਨੂੰ ਕੁਝ ਚਾਹੀਦਾ ਤੇ ਨਹੀਂ ਮੇਰੇ ਕੋਲੋਂ। ਆਮ ਤੌਰ ਤੇ ਇਹ ਗੱਲਾਂ ਅਸੀਂ ਕਿੰਨੇ ਹੀ ਲੋਕਾਂ ਨੂੰ ਰੋਜ਼ ਕਹਿੰਦੇ ਆ। ਇਹ ਮੇਰੀ ਬੇਨਤੀ ਹੈ, ਵਿਸਾਖੀ ਦਾ ਦਿਨ ਮਨਾ ਰਹੇ ਆ ਨਾ, ਖਾਲਸਾ ਪੰਥ ਦਾ ਸਾਜਨਾ ਦਿਵਸ, ਤੇ ਅੱਜ ਇੱਕ ਨਵਾਂ ਰਿਸ਼ਤਾ ਜੋੜੋ। ਲੋਕਾਂ ਨੂੰ ਰੋਜ਼ ਪੁੱਛਦੇ ਆ ਨਾ ਕੀ ਹਾਲ ਹੈ ਤੁਹਾਡਾ, ਤੁਸੀਂ ਕਿਵੇਂ ਦੇ ਹੋ, ਤੁਹਾਨੂੰ ਮੇਰੇ ਕੋਲੋਂ ਕੁਝ ਚਾਹੀਦਾ ਤੇ ਨਹੀਂ। ਅੱਜ ਵਿਸਾਖੀ ਦਾ ਦਿਨ ਅਸੀਂ ਮਨਾਉਣ ਵਾਸਤੇ ਇੱਥੇ ਆਏ ਆ, ਇੱਕ ਨਵਾਂ ਰਿਸ਼ਤਾ ਜੋੜੋ। ਪਤਾ ਕੀ ਪਿਆਰਿਓ, ਹਰ 1 ਘੰਟੇ ਬਾਅਦ 1 ਮਿੰਟ ਦੇ ਲਈ ਆਪਣੇ ਮਨ ਨੂੰ ਪੁੱਛਿਆ ਕਰੋ, ਉਹ ਮਨਾ ਤੂੰ ਠੀਕ ਹੈ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਰ 1 ਘੰਟੇ ਬਾਅਦ ਨਾ ਸਿਰਫ 1 ਮਿੰਟ ਲਈ, ਸਿਰਫ 1 ਮਿੰਟ ਲਈ ਆਪਣੇ ਮਨ ਨੂੰ ਪੁੱਛਿਆ ਕਰੋ, ਮਨਾ ਤੂੰ ਠੀਕ ਹੈ? ਜੇ ਤੇ ਠੀਕ ਨਾ ਲੱਗੇ ਤੇ ਉਹਨੂੰ ਫਿਰ ਪਿਆਰ ਨਾਲ ਸਮਝਾਉਣ ਦਾ ਯਤਨ ਕਰੋ ਕਿ ਜਿਹੜੇ ਪਹਿਲੇ 60 ਮਿੰਟ ਬੀਤ ਚੁੱਕੇ ਨੇ ਨਾ, ਆ ਤੇਰੇ ਕੋਲੋਂ ਗਲਤੀਆਂ ਹੋਈਆਂ ਨੇ, ਇਹਦੇ ਵਿੱਚ ਆ ਸੁਧਾਰ ਕਰ ਲੈ। ਬੰਦੇ ਖੋਜ ਦਿਲ ਹਰ, ਮੈਂ ਆਪਣੇ ਕੋਲੋਂ ਤਾਂ ਨਹੀਂ ਨਾ ਕਹਿ ਰਿਹਾ, ਸਾਹਿਬ ਕਹਿ ਰਹੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂਗੇ। ਮਹਾਰਾਜ ਦੀ ਬਾਣੀ ਕਹਿੰਦੀ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਆਪਣੇ ਅੰਦਰ ਵੜ ਕੇ ਦੇਖ। ਸੱਚੀ ਗੱਲ ਏ, ਅਸੀਂ ਦੂਜਿਆਂ ਦੇ ਅੰਦਰ ਵੜਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਆਂ, ਪਰ ਆਪਣੇ ਅੰਦਰ ਨਹੀਂ ਵੜਦੇ। ਜੇ ਆਪਣੇ ਅੰਦਰ ਰੋਜ਼ ਵੜੀਏ ਨਾ, ਆਪਣੇ ਅੰਦਰ ਰੋਜ਼ ਵੜੀਏ, ਮੈਂ ਸੱਚ ਕਹਿ ਆ, ਸਾਡੀ ਲਾਈਫ ਦੇ ਵਿੱਚ ਪਰੇਸ਼ਾਨੀਆਂ ਰਹਿਣਗੀਆਂ ਹੀ ਨਹੀਂ। ਤੇ ਜੇ ਮੈਂ ਇਦਾਂ ਕਹਿ ਦਿਆਂ ਸੌਖੇ ਲਫ਼ਜ਼ਾਂ ਵਿੱਚ, ਪਰੇਸ਼ਾਨੀਆਂ ਆਉਣਗੀਆਂ ਵੀ ਨਾ, ਤੇ ਬੰਦਾ ਫਿਰ ਖਿੜੇ ਮਨ ਦੇ ਨਾਲ ਪਰੇਸ਼ਾਨੀਆਂ ਵਿੱਚੋਂ ਲੰਘ ਜਾਏਗਾ। ਹੁਣ ਅਸੀਂ ਇਨਸਾਨ ਆ, ਹਾਂਜੀ, ਮੈਂ ਵੀ ਤੁਹਾਡੇ ਵਰਗਾ ਹੀ ਆ, ਇੱਕੋ ਜਿਹੇ ਹੀ ਆਪਾਂ, ਪਰਿਵਾਰਕ ਮੈਂਬਰ ਆ। ਹਾਂ, ਗੱਲ ਬਸ ਇੰਨੀ ਕਿ ਤੁਸੀਂ ਮੈਨੂੰ ਇਹ ਵਾਜਾ ਦਿੱਤਾ ਹੈ
ਚੌਂਕੀਦਾਰ ਹੁੰਦਾ ਤੇ ਸਾਡੇ ਵਰਗਾ ਬੰਦਾ ਹੀ ਹੈ ਨਾ, ਬਸ ਉਹਦੀ ਡਿਊਟੀ ਲੱਗੀ ਹੈ ਜਾਗਦੇ ਰਹੋ ਕਹਿਣ ਦੀ। ਮੈਂ ਹਾਂ ਤੁਹਾਡੇ ਵਰਗਾ, ਬਸ ਮੇਰੀ ਇੱਕ ਡਿਊਟੀ ਲੱਗੀ ਹੈ ਕਿ ਸੁਚੇਤ ਕਰਨ ਦੀ। ਬਾਕੀ ਅਸੀਂ ਸਾਰੇ ਇੱਕੋ ਜਿਹੇ ਹਾਂ। ਹੁਣ ਧਿਆਨ ਦੇਣਾ ਸਾਰੇ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਹੀਂ ਇਦਾਂ ਕਹੋਗੇ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੇ ਅਸੀਂ ਹਰ 1 ਘੰਟੇ ਬਾਅਦ ਸਿਰਫ 1 ਮਿੰਟ ਦੇ ਲਈ ਆਪਣੇ ਮਨ ਦੇ ਅੰਦਰ ਵੜਾਂਗੇ ਨਾ, ਜੇ ਮੈਂ ਸੌਖੇ ਲਫ਼ਜ਼ਾਂ ਵਿੱਚ ਕਹਿ ਦਿਆਂ, ਇਹ ਨਹੀਂ ਕਿ ਸਾਨੂੰ ਪਰੇਸ਼ਾਨੀਆਂ ਆਉਣਗੀਆਂ, ਨਹੀਂ, ਇਨਸਾਨ ਆ, ਉਤਰਾਈ ਚੜਾਈ ਤੇ ਆਏਗੀ ਹੀ ਆਏਗੀ ਲਾਈਫ ਵਿੱਚ। ਹੁਣ ਪਰੇਸ਼ਾਨੀ ਆਈ, ਉਹਨੂੰ ਭਾਵੇਂ ਤੁਸੀਂ ਰੋ ਕੇ ਹੱਲ ਕਰਨ ਦਾ ਯਤਨ ਕਰ ਲਓ ਉਸ ਪਰੇਸ਼ਾਨੀ ਨੂੰ, ਤੇ ਭਾਵੇਂ ਖਿੜੇ ਮੱਥੇ। ਹੁਣ ਜਿਹੜਾ ਬੰਦਾ ਹਰ ਵੇਲੇ ਪਰੇਸ਼ਾਨੀਆਂ ਦੇ ਵਿੱਚ ਆਪਣੇ ਆਪ ਨੂੰ ਕੋਸਦਾ ਹੀ ਰਹੇਗਾ, ਦੱਸੋ ਆਪਣੇ ਆਪ ਨੂੰ ਕੋਸਣ ਨਾਲ ਕਦੀ ਪਰੇਸ਼ਾਨੀਆਂ ਦੂਰ ਹੋਣਗੀਆਂ? ਨਹੀਂ ਹੋਣਗੀਆਂ ਨਾ। ਤੇ ਕਿਉਂ ਨਾ ਹੋਵੇ ਪਰੇਸ਼ਾਨੀਆਂ ਦਾ ਖਿੜੇ ਮੱਥੇ ਮੁਕਾਬਲਾ ਕਰੀਏ ਨਾ, ਖਿੜੇ ਮੱਥੇ। ਹਾਂਜੀ, ਖਿੜੇ ਮੱਥੇ ਨਾਲ ਕੋਈ ਵੀ ਸੰਤ ਮਹਾਂਪੁਰਸ਼ ਹੈ, ਕੋਈ ਵੀ ਪਿਆਰਿਓ ਭਗਤ ਪਿਆਰਾ ਹੈ, ਕੋਈ ਵੀ ਨਾਮ ਜਪਣ ਵਾਲੀ ਰੂਹ, ਉਹਦੀ ਲਾਈਫ ਵਿੱਚ ਪਰੇਸ਼ਾਨੀਆਂ ਆਈਆਂ ਹੀ ਆਈਆਂ। ਚਲੋ ਛੱਡੋ ਨਾਮ ਜਪਣ ਵਾਲਿਆਂ ਦੀ ਮੈਂ ਗੱਲ ਨਾ ਕਰਾਂ, ਹਾਂਜੀ, ਆਮ ਇਨਸਾਨਾਂ ਦੀ ਗੱਲ ਨਾ ਕਰਾਂ, ਉਹ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਦੱਸੋ ਰੱਬ ਗੁਰੂ ਗੋਬਿੰਦ ਸਿੰਘ ਸਾਹਿਬ ਸਾਈਂ, ਉਹਨਾਂ ਦੀ ਲਾਈਫ ਵਿੱਚ ਪਰੇਸ਼ਾਨੀਆਂ ਨਹੀਂ ਆਈਆਂ? ਉਹ ਤੇ ਰੱਬ ਸੀ, ਜੋ ਮਰਜ਼ੀ ਕਰ ਸਕਦੇ ਸੀ, ਪਰ ਸਾਨੂੰ ਸਿਖਾਇਆ ਨਾ, ਸਾਨੂੰ ਜਾਚ ਸਿਖਾਈ ਬਈ ਜੇ ਇਨਸਾਨੀ ਜੰਮ ਹੈ, ਜੀਵਨ ਦੇ ਵਿੱਚ ਉਤਰਾਈਆਂ ਚੜਾਈਆਂ ਆਉਣਗੀਆਂ, ਪਰ ਮੇਰੇ ਬੱਚਿਆ ਉਹਨਾਂ ਉਤਰਾਈਆਂ ਚੜਾਈਆਂ ਦਾ ਮੁਕਾਬਲਾ ਖਿੜੇ ਮੱਥੇ ਕਰਨਾ ਹੈ। ਹੁਣ ਮਹਾਰਾਜ ਦੇ ਜੀਵਨ ਵਿੱਚ ਕਿੰਨੀਆਂ ਉਤਰਾਈਆਂ ਚੜਾਈਆਂ ਆਈਆਂ, ਪਰ ਕੀ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਟੈਨਸ਼ਨ ਇੱਥੇ ਨਹੀਂ ਆਉਣ ਦਿੱਤੀ। ਸਾਡੀ ਕਮਜ਼ੋਰੀ ਬਸ ਇਹ, ਅਸੀਂ ਇੱਥੇ ਟੈਨਸ਼ਨ ਪਾ ਲੈਂਦੇ। ਜਦੋਂ ਇੱਥੇ ਟੈਨਸ਼ਨ ਆਉਂਦੀ ਹੈ ਨਾ, ਫਿਰ ਉਹਦੇ ਨਾਲ ਡਿਪਰੈਸ਼ਨ, ਉਹਦੇ ਨਾਲ ਹੋਰ ਬਿਮਾਰੀਆਂ ਵੱਧਦੀਆਂ ਨੇ। ਪਰੇਸ਼ਾਨੀ ਆ ਹੀ ਗਈ ਹੈ, ਤੂੰ ਨਿਤਨੇਮ ਵਧਾ, ਤੂੰ ਅੰਮ੍ਰਿਤ ਵੇਲਾ ਬਣਾ। ਨਿਤਨੇਮ ਵਧਾਉਣ ਵੱਲ ਤੇਰਾ ਕਦਮ ਤੇ ਵੱਧਦਾ ਹੀ ਨਹੀਂ, ਅੰਮ੍ਰਿਤ ਵੇਲੇ ਵੱਲ ਤੇਰਾ ਕਦਮ ਵੱਧਦਾ ਹੀ ਨਹੀਂ। ਤੂੰ ਤੇ ਬਸ ਗੱਲਾਂ ਕਰਦਾ ਹੈ, ਗੱਲਾਂ। ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਪਿਆਰਿਓ, ਸਾਰਾ ਦਿਨ ਅਸੀਂ ਇੱਕ ਦੂਜੇ ਕੋਲੋਂ ਪੁੱਛਦੇ ਆ ਕੀ ਹਾਲ ਚਾਲ ਹੈ ਤੇਰਾ, ਤੂੰ ਕਿਵੇਂ ਦਾ, ਤੈਨੂੰ ਮੇਰੇ ਕੋਲੋਂ ਕੁਝ ਚਾਹੀਦਾ ਕਿ ਨਹੀਂ। ਬਸ ਹਰ 1 ਘੰਟੇ ਬਾਅਦ 1 ਮਿੰਟ ਲਈ ਆਪਣੇ ਮਨ ਨੂੰ ਪੁੱਛ ਲਿਆ ਕਰੋ, ਮਨਾ ਤੂੰ ਕਿੱਦਾਂ ਦਾ ਹੈ। ਤੇ ਜੇ ਮਨ ਵਿੱਚ ਕੋਈ ਕਮੀ ਲੱਗੇ ਨਾ, ਫਿਰ ਮਨ ਨੂੰ ਪਿਆਰ ਨਾਲ ਸਮਝਾ ਲਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਈ ਕਹਿੰਦੇ ਜੀ ਮਨ ਨੂੰ ਅਸੀਂ ਕਿਵੇਂ ਸਮਝਾਈਏ, ਮਨ ਕਾਬੂ 'ਚ ਨਹੀਂ ਆਉਂਦਾ। ਨੋਟ ਗਿਣਨ ਲੱਗਿਆ ਕਾਬੂ 'ਚ ਆ ਜਾਂਦਾ ਹੈ। ਸੱਚੀ ਗੱਲ ਹੈ ਨਾ, ਨੋਟ ਗਿਣਦਿਆਂ ਕਾਬੂ 'ਚ ਰਹਿੰਦਾ। ਦੁਕਾਨ ਦੇ ਉੱਤੇ ਜਦੋਂ ਹਿਸਾਬ ਕਿਤਾਬ ਕਰਦੇ ਆ, ਉਦੋਂ ਕਾਬੂ 'ਚ ਰਹਿੰਦਾ। 1.5-2 ਘੰਟੇ ਦੀ, 2.5 ਘੰਟੇ ਦੀ ਜਦੋਂ ਮੂਵੀ ਵੇਖਦੇ ਆ, ਉਦੋਂ ਕਾਬੂ 'ਚ ਰਹਿੰਦਾ ਹੈ। ਸੱਚੀ ਗੱਲ ਹੈ ਨਾ, ਉਦੋਂ ਕਾਬੂ 'ਚ ਰਹਿੰਦਾ। ਇਹਦਾ ਮਤਲਬ ਪਤਾ ਕੀ ਹੈ, ਜੇ ਬਾਕੀ ਥਾਵਾਂ ਦੇ ਉੱਤੇ ਮਨ ਕਾਬੂ 'ਚ ਰਹਿ ਸਕਦਾ ਹੈ, ਤੇ ਜਦੋਂ ਤੂੰ ਮਨ ਨੂੰ ਪੁੱਛਣਾ ਹੈ ਨਾ ਅੰਦਰ ਵੜ ਕੇ, ਉਦੋਂ ਵੀ ਤੂੰ ਇਹਨੂੰ ਕਾਬੂ 'ਚ ਕਰ ਸਕਦਾ ਹੈ, ਤੇਰੇ ਹੱਥ ਵਿੱਚ ਹੈ। ਕਈ ਲੋਕ ਕਹਿੰਦੇ ਜੀ ਕਿਸਮਤ 'ਚ ਜੋ, ਉਹ ਝੂਠੀਆਂ ਗੱਲਾਂ ਨਾ ਕਰੋ ਜੀ। ਮੈਂ ਇਹ ਨਹੀਂ ਕਹਿੰਦਾ ਕਿਸਮਤ ਹੁੰਦੀ ਨਹੀਂ, ਭਾਗ ਹੁੰਦੇ ਨਹੀਂ, ਪਰ ਸਭ ਕੁਝ ਕਿਸਮਤ ਨਹੀਂ ਹੁੰਦੀ। ਹੁਣ ਆਹ ਮਾਈਕ ਪਿਆ ਮੇਰੇ ਸਾਹਮਣੇ, ਹੁਣ ਮੈਂ ਇਹ ਮਾਈਕ ਨੂੰ ਉਤਾਰਾਂ, ਤੁਹਾਡੇ ਵੱਲ ਜ਼ੋਰ ਦੀ ਸੁੱਟਦੇ ਆ, ਇਹ ਮੇਰੇ ਭਾਗਾਂ 'ਚ ਥੋੜੀ ਲਿਖਿਆ। ਨਹੀਂ ਉਤਾਰਿਆ ਤੇ ਇੱਥੇ ਲੱਗਾ ਹੈ ਨਾ। ਇਹ ਮੈਨੂੰ ਇੱਕ ਗੁਰਮੁਖ ਨੇ ਬਚਨ ਸੁਣਾਇਆ, ਮੈਨੂੰ ਬੜਾ ਅੱਛਾ ਲੱਗਾ। ਕਹਿੰਦਾ ਜਦੋਂ ਪਰਮੇਸ਼ਰ ਨੇ ਸਾਨੂੰ ਜੀਵਨ ਦਿੱਤਾ ਹੈ ਨਾ, ਪਹਿਲੇ ਪੇਜ ਦੇ ਉੱਤੇ ਲਿਖ ਦਿੱਤਾ ਜਨਮ, ਲਾਸਟ ਪੇਜ ਦੇ ਉੱਤੇ ਲਿਖ ਦਿੱਤਾ ਮੌਤ, ਵਿਚਾਲੇ ਪੰਨੇ ਖਾਲੀ ਦਿੱਤੇ ਨੇ। ਉਹ ਵਿਚਾਲੇ ਪੰਨੇ ਤੂੰ ਭਰਨੇ ਨੇ ਉਦਮ ਦੇ ਨਾਲ, ਉਹ ਵਿੱਚ ਵਾਲੇ ਪੰਨੇ ਤੂੰ ਭਰਨੇ ਨੇ ਚੰਗੇ ਕਰਮਾਂ ਦੇ ਨਾਲ, ਵਿੱਚ ਵਾਲੇ ਪੰਨੇ ਤੂੰ ਭਰਨੇ ਨੇ ਅੰਮ੍ਰਿਤ ਵੇਲੇ ਦੇ ਨਾਲ, ਸੇਵਾ ਨਾਲ, ਸਿਮਰਨ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਬੜੀ ਜ਼ਿੰਦਗੀ ਵਿੱਚ ਕੰਮ ਆਏਗੀ। ਆ ਵੇਖੋ ਕਿੱਡੇ ਪਿਆਰੇ ਪਿਆਰੇ ਬੱਚੇ ਬੈਠੇ, ਨੌਜਵਾਨ ਵੀਰ ਬੈਠੇ ਨੇ। ਇਹ ਕਿਉਂ ਬੈਠੇ ਨੇ ਕਿ ਜਦੋਂ ਇਹਨਾਂ ਦੇ ਮੁਤਾਬਕ ਗੱਲਾਂ ਹੋਣਗੀਆਂ, ਫਿਰ ਇਹ ਤੇ ਬਹਿਣਗੇ। ਹੁਣ ਜਦੋਂ ਕਈ ਵਾਰੀ ਅਸੀਂ ਗੱਲਾਂ ਇਹੋ ਜਿਹੀਆਂ ਕਰਾਂਗੇ ਜਿਹੜੀਆਂ ਸਿਰ ਤੋਂ ਟੱਪਦੀਆਂ ਜਾਣਗੀਆਂ, ਉਹ ਕਹਿਣਗੇ ਭਾਈ ਸਾਹਿਬ ਤੁਸੀਂ ਆਪਣੇ ਘਰ ਰਾਜੀ, ਅਸੀਂ ਆਪਣੇ ਘਰ। ਸੱਚੀ ਗੱਲ ਹੈ ਨਾ, ਹੈ ਜੀ।
कथा ही ओहो ही कथा है, मूँह जिहा लटका के कर लो, ओहो ही कथा है, खिड़े मत्थे कर लो, कथा तो ओहो ही है, कथा तो ओहो ही है प्यारे, तिवड़ियां पा के कर लो, तो कथा ओहो ही है, मुस्कुराते हुए चेहरे नाल कर लो, काम तो ओहो ही है। चलो खैर आखो धन गुरु रामदास जी, धन गुरु रामदास जी। अगली गल ध्यान नाल सुनियो, निरस्वार्थ भाव दे नाल कीती गई मदद फलदायक हुंदी है। निरस्वार्थ भाव दे नाल कई बारी असीं मदद करते हैं पर विच स्वार्थ हुंदा है। निरस्वार्थ होके कीती गई मदद वो फलदायक होएगी। जे मदद करते समय बोझ एहसान या दूजियां कोलों उम्मीद अंदर प्रगट हो रही है ना कि मैं इनू फलाने वेले यूज करना है, उम्मीद रख लई अंदर, कहते जे अंदर बोझ है प्यारेओ एहसान है या दूजियां कोलों उम्मीद रख के तू मदद करन लगा, इहो जी मदद तो तू मदद ना कर, ओहो ही चंगा है। आखो वाहिगुरू जी, वाहिगुरू जी। क्योंकि ये नाल ना ही रिश्ते सुधरते ने ते ना ही तेरा कोई पुण्य हो रहा, क्योंकि विच एहसान आ गया, विच उम्मीद आ गई, विच बोझ आ गया। दो तरह का परोपकार हुंदा, सुनियो ध्यान नाल, एक हुंदा स्वार्थी परोपकार, एक हुंदा प्यारे खुशबोई परोपकार। स्वार्थी परोपकार की मैं फलाने नू फलाने वेले मदद दिती है, इनू फलाने वेले मैं यूज करना है। एक हुंदा खुशबोई परोपकार, एक हथ ने मदद की दूजे नू पता भी ना लगन दिता। परफ्यूम की शीशी फड़ो, परफ्यूम नू करो स्प्रे सारे पासे, परफ्यूम नाल खुशबू तो आएगी पर परफ्यूम कदी जगह नहीं बनाएगा। बस आए खुशबोई परोपकार, एक हाथ ने हेल्प की ते दूजे नू पता भी ना लगन। आ सिखाया विसाखी ते गुरु गोबिंद सिंह साहब ने सानू। जो 5 प्यारे थापे ने, पहले कौन आया? पहले कौन आई है? दया। दया पहले दया, फिर धर्म है। महाराज ने आ सानू सिखाया। वो विसाखी का पुरब मनाउण वाले पहले अपने अंदर दया लिया, दूजियां प्रति मदद वाला सुभाव लिया, ते एक गल चेते विच रखी, मदद करते समय अपने अंदर स्वार्थ नहीं रखना। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ना जी, धन बाबा देव सिंह जी। हुण वेखो, मैं भी गृहस्थी हाँ, 3 बच्चे ने मेरे, तुसीं भी गृहस्थी बैठे हो सारे। हुण सुनियो ध्यान नाल, ये जिहड़ी अगली गल मैं करन लगा ना, ये भी लाइफ 'च बड़ी काम आउणी, बड़ी, और पक्कियां ये गंढां दे दे के गल्लां बन लिया करो। जिंदगी बड़ी छोटी है। जेड़े साडे नाल चंगा व्यवहार करते ने ना, उन्हां दा धन्नवाद कर दिया करो। सुनियो, जेड़े साडे नाल चंगा व्यवहार करते ने ना, उन्हां दा धन्नवाद कर दिया करो, ते जेड़े साडे नाल चंगा व्यवहार नहीं ना करते, उन्हां नूं मुस्कुरा के माफ कर दिया करो। 2 गल्लां मैं कीतियां ने। जेड़े चंगा, और ये मैं गल्लां करदा हमेशा परिवारक लैवल ते, क्योंकि असी अपने आप नूं पहले सवारना है, अपने आप नूं, फिर परिवार, फिर समाज। साडी कमजोरी कित्थे? असी समाज वाल पहले तुरदे हैं, परिवार वाल बाद च आउंदे हैं, अपने वाल ते सब तो लास्ट वाल ते वेखांगे। पर नहीं, चक्कर इदां चलना है, पहले अपने आप नूं सुधार, परिवार फिर समाज। ये मैं परिवारक तौर की गल कर रहा। जिंदगी बड़ी छोटी जे, सच्चाई है। 2.5 गिट्ठां दा साह जिहड़ा अंदर गया, की पता इन्हें भी बाहर आउणा है कि नहीं आउणा। जिंदगी बड़ी छोटी है। तेरे नाल जे कोई चंगा व्यवहार करता है ना, उहदा धन्नवाद कर, ते जेड़ा चंगा व्यवहार नहीं ना करता, उन्होंने मुस्कुरा के माफ कर दे। आखो धन गुरु रामदास जी, धन गुरु रामदास। इत्थे बोझ नहीं बनेगा तेरे, फिर नहीं तो पता की हुंदा, उन्हें मेरे नाल इदां कीता, अच्छा, वो सारी जिंदगी बंदा दिमाग दे विच गल्लां लई फिरदा, बोझ बनाई फिरदा। ये नहीं, अगली गल कह के मैं शब्द पढ़ना। आखो धन गुरु रामदास जी, धन गुरु रामदास जी। हुण जिंदगी दे विच असी की करदे हैं? असी करदे हैं फलाणे नूं हरा के मैं अगे पहुंचना है, फलाणे नूं पिछे करके मैं अगे पहुंचना है। तकरीबन इदां हुंदा है। पर मेरी बेनती, सब नूं हराउण दी जगह ना, सब नूं जितण दी कोशिश करो। सब नूं हराउण दी जगह ना, सब नूं जितण दी कोशिश करो, ते सारे जिते पता कदों जाणगे? आप सवारे, मैं मिले,
मैं मिलिया सुख होए, जे तू मेरा होए रहे सब जग तेरा होए। बस इदां सारे जाने सारियां दा मन तू जित सकदा है। सारियां नू हराउण दी जगह ओ भोलिया सब नू जितण दी कोशिश कर। लोकां दे उत्ते हੱਸਣ दी जगह ਅਸੀਂ कई वारी दूजियां ਦੀਆਂ ਗੱਲਾਂ ਤੇ ਹੱਸਦੇ ਆ, ਉਹ ਤੇ ਇਦਾਂ ਦਾ ਹੀ ਹੈ, ਉਹ ਤੇ ਇਦਾਂ ਦਾ ਹੀ ਹੈ। ਉਹ ਦੂਜਿਆਂ ਦੇ ਉੱਤੇ ਹੱਸਣ ਦੀ ਜਗ੍ਹਾ, ਲੋਕਾਂ ਦੇ ਉੱਤੇ ਹੱਸਣ ਦੀ ਜਗ੍ਹਾ ਲੋਕਾਂ ਦੇ ਨਾਲ ਹੱਸਣਾ ਸ਼ੁਰੂ ਕਰ ਦੇ। ਗੱਲ ਦੀ ਗਹਿਰਾਈ ਨੂੰ ਪਕੜਿਓ। ਲੋਕਾਂ ਉੱਤੇ ਹੱਸਣ ਦੀ ਜਗ੍ਹਾ ਲੋਕਾਂ ਦੇ ਨਾਲ ਹੱਸਣਾ ਸ਼ੁਰੂ ਕਰ ਦੇ, ਫਿਰ ਵੇਖੀ ਜੀਵਨ ਕਿੰਨਾ ਆਸਾਨ ਬਣ ਜਾਏਗਾ ਤੇਰਾ। ਆਪ ਸਵਰੋ, परिवार सवारो, सारे आखो समाज आपे ही सवर जाएगा। प्यार नाल फतेह बुलाओ जी। वाहिगुरु जी का खालसा, वाहिगुरु जी की फतेह। शब्द मैं पढ़ना है, गुरु रामदास जी का उच्चारण किया और इस शब्द दे विचों तुहानू गुरु गोबिंद सिंह साहब दे भावना बनाओगे ना, इदां लगेगा जिवें गुरु जी दे दीदार हो रहे हैं। 174 नंबर अंग गुरु ग्रंथ साहिब जी दे उत्ते शब्द दर्ज। चोजी मेरे गोविंदा, चोजी मेरे प्यारिया, हर प्रभ मेरा चोजी जियो। बड़ी सीधी जी लय च मैं बोलना है, तो सारे ने नाल कीर्तन करना है। थोड़ा जिहा समय अपने कोल ते पूरा पूरा लाहा लेना है। मेरी बेनती है जी, सारे कृपा करो प्यार नाल, कोई रस्म मंझी ना रहे जी। चोजी मेरे गोविंदा, चोजी मेरे प्यारिया, पढ़ो। चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया। हर प्रभु मेरा, बोलो, हर प्रभु मेरा चोजी जियो। हर प्रभु मेरा चोजी जियो। चोजी मेरे गोविंदा, चोजी मेरे प्यारिया, सारे चोजी मेरे गोविंदा, चोजी मेरे प्यारिया। गुरु रामदास जी सारे आखो धन बाबा। देव सिंह जी। हरि आपे कान उपायदा मेरे गोविंदा। पढ़ो। हरि आपे कान उपायदा मेरे गोविंदा। हरे आपे गोपी, बोलो, हरे आपे गोपी खोजी जियो। सारे चोजी मेरे गोविंदा, चोजी मेरे प्यारिया, चोजी मेरे गोविंदा, चोजी मेरे प्यारिया। गुरु रामदास जी
आपे सब कट भोगदा मेरे गोविंदा। हरे आपे सब कट भोगदा मेरे गोविंदा। आपे रसिया, बोलो आपे रसिया भोगी जियो सारे। जो जी मेरे गोविंदा, जो जी मेरे प्यारे, जो जी मेरे गोविंदा, जो जी मेरे प्यारे। करोगे कृपा। दास बोले मेरे तो बाद वीर बोलन, तीजे हिस्से च भैणा। एक एक चों पंजां पंजां दी आवाज आवे मेरी बेनती। और जिथे बैठे हो ना बस यतन करो एक एक कथा दा कीर्तन दा कणका सरीर रूपी खेत दे अंदर डिगे, बाहर ना जावे। और किसे ने काले नहीं पैना, एडी भावना नाल बहना। ये ओहो ही समय जिस समय दा सदका मेरे कारोबार चलने ने। ये ओहो ही समय, ये ओहो ही घड़ियां ने जिन्ना घड़ियां दा सदका मेरे बच्चियां ने मेरे कहने च रहना। ये ओहो ही समय जिस समय दा सदका इहो जी कृपा वरतनी है। इस लोक विच ते सुख मिलने ही मिलने ने, पर जदों मैं दरगाह 'च जाना है ना, ये ओ समय जेड़ा समा मेरे मरण तो पहला ही दरगाह विच पहुंच जाना है जी। ते मेरी बेनती गज के कृपा करियो मेरे तो बाद वीर फिर भैणा जी। चोची मेरे गोविंदा, चोची मेरे प्यारे, चोची मेरे गोविंदा, जो जी मेरे प्यारे। भैणा बोलो मेरिया, चोची मेरे। वाह जी। चोची मेरे गोविंदा, चोची मेरे प्यारे। वीरो बोलो, जो जी मेरे गोविंदा, जो जी मेरे प्यारे। मेरिया भैणा हो चोची मेरे। हर सुजान न भुलई मेरे गोविंदा। हर सुजान न भुलई मेरे गोविंदा। आपे सतगुर, बोलो आपे सतगुर, सारे बोलो जी आपे सतगुर जोगी जियो। चोची मेरे गोविंदा, चोची मेरे प्यारे। जो जी मेरे गोविंदा, वीर जो जी मेरे प्यारे। भैणा मेरिया, चोची तन गुरु कलगियां वाले, तन गुरु बाचा वाले। धन गुरु कलगियां वाले, धन गुरु बाजा बोलो, वाले। तन गुरु
मेरे साहिबा मेरे साहिबा मेरे साहिबा सारे मेरे साहिबा जी मेरे साहिबा मेरे साहिबा मेरे साहिबा गज के मेरे साहिबा मेरे साहिबा तेरे चोच बिडाना तू चल थल महील भरपूर लीना तू आपे सर्व समाना चोची मेरे गोविंदा चोची मेरे प्यारे बोलो चोची मेरे गोविंदा चोची मेरे प्यारे मेरे लाल जियो तेरा अंत न जाना तेरा अंत न जाना बोलो हम तेरा अंत न जाना रज के तेरा अंत न जाना तू जखन मैयल पर बुलीना तू आपे सर्व समाना चोची मेरे गोविंदा चोची मेरे प्यारे राजन में तू राजा कहिए है पूमन में पूमा ठाकुर में ठकुराई तेरी को मन सिर को मां पिता मेरो बोलो पिता मेरो बोलो पिता मेरो साडा सारिਆਂ ਦਾ ਬੱਬੂ ਹੈ ਨਾ ਬਾਜਾਂ ਵਾਲਾ ਤੇ ਮਾਣ ਨਾਲ ਕਹੋ पिता मेरो पिता मेरो पिता मेरो पिता मेरो पिता मेरो पिता मेरो तू मेरा पिता तू है मेरा माता तू मेरा बंधु तू मेरा भ्राता तू मेरा रखा सबनी थाई ताकू के खाना जियो पिता मेरो पिता मेरो बोलो पिता मेरो सारे पिता मेरो पिता मेरो पिता मेरो बाबुल मेरा वट समर्था करण कारण प्रभारा जिस सिमरत को कोई न लागे पूजन पार उतारा पिता मेरो 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 नासरो मंसूर गुरु गोबिंद सिंह ईज़दी मंसूर गुरु गोबिंद सिंह हक ना कंसूर गुरु गोबिंद सिंह सुमना फैज़े नूर गुरु गोबिंद सिंह हक हक आका गुरु गोबिंद सिंह दिशा में शहनशाह गुरु गोबिंद सिंह पिता मेरो बोलो पिता मेरो पिता मेरो सारी दुनिया के शहनशाहों से तेरी तस्वीर अच्छी है भाई नंदलाल जी सारी दुनिया के शहनशाहों से तेरी तस्वीर अच्छी है ओ मिला तुझसा मुर्शद मुझे मेरी तकदीर अच्छी एक गज के जकारा लाओ गज के मिला तुझसा मुर्शद मुझे मुझे मेरी मान करके कहो ना मेरी तकदीर अच्छी है पिता मेरो पिता मेरो पिता मेरो पिता मेरो सारे पिता मेरो पिता मेरो पिता मेरो पिता मेरो पिता मेरो बड़ो तनी अगमा उस्तत कमन करी जय करते देख रहे बिस्मा हाँ चाची मेरे चाची मेरे चाची मेरे चाची मेरे 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 हाँ हाँ जी चाची मेरे गोविंदा चाची मेरे प्यारे जोजी मेरे गोविंदा जोजी मेरे प्यारे कहना बोलो हाँ चाची मेरे
चौजी 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 मेरे गोविंदा चौजी करो दीदार सुखती नाल मेरे प्यारे चौजी मेरे गोविंदा चौजी मेरे प्यारे गा 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 दसा गा गा म प म सा दसा गा रे म ग सा सा प प द सा रे गा रे म ग सा ओ मेरे लालन की शोभा 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 बोलो शोभा गज के शोभा गज के शोभा जी शोभा हाँ शोभा गज के शोभा शोभा मेरे लालन की शोभा सद नव तन मन रंगी शोभा ब्रह्म महेश सिद्ध मुन इंद्रा भगत दान जस मंगी जोग ज्ञान ध्यान सेख नागे सगल जपे तरंगी कहो नानक संतन मलखार बाबा दीप सिंह जी 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 कहो नानक संतन बलिहारे जो प्रभु के सत्संगी जो प्रभु के सत्संगी ऊंची अपार बेअंत स्वामी कौन जाने गुण तेरे गावत उतरे सुनते उतरे बिन से पाप कनेरे बोलो पशु परेत मुगत को तारे पावन पारी उतारे गज के नानक दास तेरी सरनाई सदा सदा बलिहारे हो चौची मेरे जी चौची मेरे गोविंदा चौची मेरे प्यारे चौजी मेरे गोविंदा चौजी मेरे प्यारे कहनो गज के हो चौची मेरे खड़काओ खंडा शब्द ਤੁਹਾਡੀ ਆਵਾਜ਼ ਕਈ ਢਿੱਲਾ ਬੋਲ ਰਹੇ ਹੋ ਗੱਜ ਕੇ
जी मेरे प्यारिया, बोलो जी चोजी मेरे गोविंदा, चोजी मेरे प्यारिया। धन गुरु रामदास जी, धन गुरु रामदास जी, प्यार न लखो धन बाबा देव ਸਿੰਘ जी। ਵੇਖੋ ਜਦੋਂ ਸਾਡੇ ਘਰ ਬਹੁਤ ਨਜ਼ਦੀਕੀ ਰਿਸ਼ਤੇਦਾਰ ਆਵੇ ਨਾ, ਬਹੁਤ ਨਜ਼ਦੀਕੀ, ਤੇ ਆਵੇ ਕਿਤੇ 2-3 ਸਾਲਾਂ ਬਾਅਦ ਸਾਨੂੰ ਚਾਅ ਚੜ ਜਾਂਦਾ ਉਹਨੂੰ ਵੇਖ ਕੇ। ਕੋਈ ਮਿੱਤਰ ਦੋਸਤ ਮਿਲੇ, ਮੰਨ ਲਓ ਫੇਸਬੁੱਕ ਤੇ ਸਾਡਾ ਫਰੈਂਡ ਬਣਿਆ, 2-3 ਸਾਲਾਂ ਬਾਅਦ ਸਾਡਾ ਮੇਲ ਮਿਲਾਪ ਹੋਇਆ, ਕਿੰਨੀ ਖੁਸ਼ੀ ਚੜ੍ਹਦੀ ਹੈ। ਤੇ ਅਸੀਂ ਵੀ ਤੇ 2-3 ਸਾਲਾਂ ਬਾਅਦ ਹੀ ਮਿਲੇ ਆ ਨਾ ਜੀ, ਸੱਚੀ ਗੱਲ ਹੈ ਨਾ। ਵਿੱਚ ਕਿਹੋ ਜਿਹਾ ਸਮਾਂ ਬੀਤਿਆ ਕਰੋਨਾ ਦਾ ਸਭ ਨੂੰ ਪਤਾ ਹੈ, ਤੇ ਅਸੀਂ ਵੀ ਸਾਰੇ ਪਰਿਵਾਰਕ ਮੈਂਬਰ ਇਸ ਅਸਥਾਨ ਤੇ 2-3 ਸਾਲਾਂ ਬਾਅਦ ਇਕੱਠੇ ਹੋਏ ਆ। ਸਾਨੂੰ ਤੇ ਇੱਕ ਦੂਜੇ ਵੱਲ ਵੇਖ ਕੇ ਖੁਸ਼ੀ ਹੋਣੀ ਚਾਹੀਦੀ ਏ। ਮੈਂ ਸੱਚ ਕਹਿ ਰਿਹਾ, ਅੱਜ ਤੁਹਾਡੇ ਵੱਲ ਵੇਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਖੁਸ਼ ਹੋ ਰਹੇ ਹੋਣਗੇ ਕਿ ਮੇਰੇ ਬੱਚੇ ਇਸ ਵੇਲੇ ਨੀਂਦਰ ਦੀ ਵੀ ਪਰਵਾਹ ਨਾ ਕਰਦੇ ਹੋਏ ਮੇਰੀ ਗੋਦ 'ਚ ਬੈਠੇ ਨੇ। ਔਰ ਮੈਂ ਇੱਕ ਗੱਲ ਹੋਰ ਆਖਾਂ, ਉਹਦੇ ਭਰੋਸੇ ਨਾਲ ਕਹਿ ਰਹੇ, ਉਹਦੇ ਭਰੋਸੇ ਨਾਲ, ਕੋਈ ਆਪਣੇ ਬਲ ਨਾਲ ਨਹੀਂ। ਪ੍ਰੋਗਰਾਮ ਜਦੋਂ ਇਹ ਉਲੀਕਿਆ ਗਿਆ, ਬੜਿਆਂ ਤੱਕ ਇਹ ਸੁਨੇਹੇ ਪਹੁੰਚੇ ਹੋਣਗੇ ਕਿ ਇਦਾਂ ਸਮਾਗਮ ਹੈ, ਆਇਓ। ਬੜਿਆਂ ਨੇ ਉਹ ਪ੍ਰੋਗਰਾਮ ਦੇ ਪੋਸਟਰ ਵੇਖੇ WhatsApp ਤੇ ਵੀ, ਉੱਦਾਂ ਵੀ ਕਈਆਂ ਨੇ ਇਗਨੋਰ ਕਰ ਦਿੱਤੇ ਹੋਣਗੇ। ਬੜੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਹੈ ਜੀ, ਤੇ ਹੋ ਸਕਦਾ ਕਈ ਇਹੋ ਜਿਹੇ ਵੀ ਹੋਣ ਜਿਨ੍ਹਾਂ ਨੇ ਪ੍ਰੋਗਰਾਮ ਇੱਥੇ ਆਉਣ ਦਾ ਬਣਾਇਆ ਹੋਵੇ, ਪਰ ਸਿਹਤ ਅਚਾਨਕ ਖਰਾਬ ਹੋ ਗਈ, ਆਇਆ ਨਹੀਂ ਗਿਆ। ਤੇ ਮੈਂ ਜੇ ਸੱਚ ਆਖਾਂ, ਕਈ ਇਹੋ ਜਿਹੇ ਵੀ ਹੋਣਗੇ ਸ਼ਾਮ ਤੱਕ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਇੱਥੇ ਆਉਣ ਦਾ, ਪਰ ਅਚਾਨਕ ਆ ਗਏ ਨੇ। ਕਈ ਇਹੋ ਜਿਹੇ ਵੀ ਹੋਣਗੇ, ਜੇ ਮੈਂ ਹੁਣੇ ਹੱਥ ਖੜੇ ਕਰਾਵਾਂ ਕਿੰਨੇ ਇਹੋ ਜਿਹੇ ਨਿਕਲ ਆਉਣੇ ਨੇ ਕਿ ਸਾਡਾ ਵਾਹ ਉਹ ਕਰ ਹੀ ਰਹੇ ਨੇ ਪਿੱਛੇ ਖੜੇ ਹੱਥ, ਵਾਹ ਵਾਹ ਵਾਹ, ਕਿ ਪ੍ਰੋਗਰਾਮ ਨਹੀਂ ਸੀ ਆਉਣ ਦਾ ਪਰ ਅਚਾਨਕ ਬਣ ਗਏ। ਅਚਾਨਕ ਇਹ ਸੋਚੋ ਜਰਾ, ਸੋਚੋ। ਮੈਸੇਜ ਬੜਿਆਂ ਤੱਕ ਪਹੁੰਚਿਆ, ਪਲੈਨਿੰਗ ਬੜਿਆਂ ਨੇ ਕੀਤੀ, ਪਰ ਸਾਰੇ ਨਹੀਂ ਆਏ। ਸੱਚ ਆਖਾਂ, ਇੱਥੇ ਅੱਜ ਆਇਆ ਉਹ ਹੀ ਏ ਜਿਹਨੂੰ ਮੇਰੇ ਬਾਜਾਂ ਵਾਲੇ ਮਾਈ ਨੇ ਬੁਲਾਇਆ ਹੈ। ਸਤਿ ਸ੍ਰੀ ਅਕਾਲ, ਸੱਚ ਕਹਿ ਰਹੇ ਆ, ਸੱਚ। ਸਤਿ ਸ੍ਰੀ ਅਕਾਲ। ਇੱਥੇ ਆਇਆ ਉਹ ਹੈ ਜਿਹਨੂੰ ਮੇਰੇ ਪਿਤਾ ਗੁਰੂ ਰਾਮਦਾਸ ਬਾਜਾਂ ਵਾਲੇ ਮਾਈ ਗੁਰੂ ਗੋਬਿੰਦ ਸਿੰਘ ਨੇ, ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਮਾਰ ਕੇ ਬੁਲਾਇਆ। ਤੇ ਇੱਕ ਗੱਲ ਆਪਣੇ ਮਾਈਂਡ ਵਿੱਚ ਪੱਕੀ ਰੱਖਿਓ, ਜਿਹਨੂੰ ਸਪੈਸ਼ਲੀ ਤੌਰ ਤੇ ਬੁਲਾਇਆ ਜਾਂਦਾ ਹੈ ਨਾ, ਜਦੋਂ ਸਾਡੇ ਘਰ ਕੋਈ ਖਾਸ ਮਹਿਮਾਨ ਆਵੇ ਨਾ, ਜਦੋਂ ਅਸੀਂ ਉਹਨੂੰ ਤੋਰਦੇ ਆ ਨਾ, ਖਾਲੀ ਹੱਥ ਨਹੀਂ ਤੋਰਦੇ, ਕੁਝ ਨਾ ਕੁਝ ਗਿਫਟ ਜ਼ਰੂਰ ਦਿੰਦੇ ਹਾਂ ਜੀ। ਜੇ ਬੱਚੇ ਉਹਦੇ ਛੋਟੇ ਨੇ, ਉਹਦੇ ਬੱਚਿਆਂ ਲਈ ਕੱਪੜੇ ਲੈ ਦਾਂਗੇ। ਮੰਨ ਲਓ ਜੇ ਕੱਪੜਿਆਂ ਦਾ ਪ੍ਰਬੰਧ ਨਹੀਂ ਹੋ ਪਾਇਆ, ਆਪਣੀ ਵਿੱਤ ਮੁਤਾਬਕ 2100 ਦੇ ਦਿਆਂਗੇ, 5100 ਦੇ ਦਿਆਂਗੇ, 11000 ਦੇ ਦਿਆਂਗੇ, ਵੀ ਤੂੰ ਖਾਲੀ ਹੱਥ ਨਾ ਜਾ, ਕੁਝ ਨਾ ਕੁਝ ਲੈ ਕੇ ਜਾ, ਮੇਰੇ ਘਰ ਆਇਆ। ਸਾਡੇ ਘਰ ਕੋਈ ਵਿਸ਼ੇਸ਼ ਮਹਿਮਾਨ ਆਵੇ ਸਾਡੇ ਸੱਦੇ ਤੇ, ਅਸੀਂ ਉਹਨੂੰ ਖਾਲੀ ਨਹੀਂ ਮੋੜਦੇ। ਤੇ ਅੱਜ ਸਾਨੂੰ ਬਾਜਾਂ ਵਾਲੇ ਮਾਈ ਨੇ ਸੱਦਾ ਦੇ ਕੇ ਬੁਲਾਇਆ। ਮੈਂ ਸੱਚ ਕਹਿ ਰਿਹਾ, ਜਦੋਂ ਅਸੀਂ ਸਮਾਪਤੀ ਤੋਂ ਬਾਅਦ ਇੱਥੋਂ ਜਾਣਾ ਹੈ ਨਾ, ਤੇ ਬਾਜਾਂ ਵਾਲੇ ਨੇ ਵੀ ਸਾਨੂੰ ਖਾਲੀ ਨਹੀਂ ਜੇ ਮੋੜਨਾ, ਸਾਡੀ ਝੋਲੀ ਵਿੱਚ ਕੋਈ ਨਾ ਕੋਈ ਬਖਸ਼ਿਸ਼ ਪਾ ਕੇ ਹੀ ਤੋਰਨਾ ਹੈ ਜੀ, ਕੋਈ ਨਾ ਕੋਈ ਰਹਿਮਤ ਪਾ ਕੇ ਹੀ ਤੋਰਨਾ ਹੈ। ਬਸ ਯਕੀਨ ਨਾਲ ਬੈਠਿਓ, ਵਿਸ਼ਵਾਸ ਨਾਲ ਬੈਠਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੇਵ ਸਿੰਘ ਜੀ। ਖਾਲਸਾ ਪੰਥ ਦਾ ਸਾਜਨਾ ਦਿਵਸ ਅਸੀਂ ਸਾਰੇ ਮਨਾ ਰਹੇ ਹਾਂ। ਉਹ ਦਿਨ ਵਰਲਡ ਦੇ ਵਿੱਚ ਮਿਸਾਲ ਕਾਇਮ ਕਰਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਗੁਰੂ ਨਾਨਕ ਤੋਂ ਪਹਿਲਾਂ ਪਿਆਰਿਓ, ਜਿਹੜਾ ਕੋਈ ਮੁਰੀਦ ਸੀ ਨਾ, ਮੁਰੀਦ, ਉਹ ਮੁਰੀਦ ਹੀ ਰਿਹਾ, ਗੁਰੂ ਗੁਰੂ ਹੀ ਰਿਹਾ, ਚੇਲਾ ਚੇਲਾ ਹੀ ਰਿਹਾ। ਪਰ ਇਹ ਗੁਰੂ ਨਾਨਕ ਦੇ ਘਰ ਦੀ ਖਾਸੀਅਤ ਏ, ਇਹ ਕਲਗੀਧਰ ਬਾਪੂ ਜੀ ਦੀ ਵੱਡੀ ਵਡਿਆਈ ਕਿ ਮਹਾਰਾਜ ਨੇ ਕਿਰਪਾ ਕੀਤੀ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰ ਚੇਲਾ। ਆਹਾ, ਇਹੋ ਜਿਹਾ ਮਾਈ ਨਹੀਂ ਜੇ ਲੱਭਣਾ, ਇਹੋ ਜਿਹਾ ਮਾਲਕ ਨਹੀਂ ਜੇ ਲੱਭਣਾ। ਅੰਦਰੋਂ ਮਨ ਵੇਚ ਦਈਏ ਉਹਦੇ ਅੱਗੇ, ਅੰਦਰੋਂ ਮੇਰੀ ਬੇਨਤੀ, ਇਹੋ ਜਿਹਾ ਸਾਹਿਬ ਨਹੀਂ ਜੇ ਲੱਭਣਾ। ਔਰ
मैं नाम नहीं लेना, तुसी सियाणे हो, पता लग जाएगा तुहानू आपे ही, क्योंकि साडा काम किसी नू नीवा विखाउणा या नरादरी करना नहीं हुंदा। असीं अपने मालक नू उच्चा कहना। तुहाडी नॉलेज विच इहो जिहा एक धर्म होएगा, तुहानू याद आ जाएगा, पता लग जाए हुण भी बड़ी उन्हां दी गिणती वध रही है दिनों दिन। किते लालच दे दे के अपने धर्म नाल जोड़ रहे ने, बई तुहानू बच्चियां नू बाहर भेज देंगे, तुहाडे बच्चियां नू सैट कर देंगे, तुहानू इन्नी माया। हुण ਉਹ ਧਰਮ ਵਾਲਿਆਂ ਦਾ ਜਿਹੜਾ ਮੁਰਸ਼ਦ ਹੈ ਨਾ, ਉਹ ਆਪਣੇ ਪੈਰੋਕਾਰਾਂ ਨੂੰ ਕਹਿੰਦਾ ਇਹ ਤੇ ਸਾਰੀਆਂ ਮੇਰੀਆਂ ਭੇਡਾਂ ਨੇ, ਭੇਡਾਂ। ਉਹ ਮਾਣ ਨਹੀਂ ਆਉਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ, ਮਾਣ ਨਹੀਂ ਆਉਂਦਾ। ਕੋਈ ਕਹਿ ਰਿਹਾ ਕਿ ਇਹ ਮੇਰੇ ਜਿੰਨੇ ਮੈਨੂੰ ਮੰਨਣ ਵਾਲੇ ਮੇਰੀਆਂ ਭੇਡਾਂ ਨੇ, ਪਰ ਮਹਾਰਾਜ ਕਹਿੰਦੇ ਇਹ ਮੈਨੂੰ ਮੰਨਣ ਵਾਲੇ ਮੇਰੀਆਂ ਭੇਡਾਂ ਨਹੀਂ, ਖਾਲਸਾ ਮੇਰੋ रूप है खास खालसे मैं हूं। एडा मान देता अपना ही रूप, और ये गल्लां एवें कीतियां नहीं, परतख कर करके विखाइयां ने साहब ने, परतख कर करके अपना रूप बना दिता, अपने खालसे अपना रूप बख्श दिता। और मान ना करिए गुरु गोबिंद सिंह साहब ते दसो की करिए, बलिहारने ना जाइए बाजां वाले तो दसो की करिए। ਇਹੋ ਜਿਹਾ ਮਾਲਕ ਨਹੀਂ ਜੇ ਮਿਲਣਾ ਬਾਜਾਂ ਵਾਲੇ ਪਿਤਾ ਵਰਗਾ। ਪਿਆਰਿਓ ਇੱਥੋਂ ਤੱਕ ਆਪਣੇ ਖਾਲਸੇ ਨੂੰ ਮਾਣ ਦੇਤਾ, ਕਹਿੰਦੇ ਖਾਲਸਾ ਮੇਰੋ ਮੁਖ ਹੈ ਅੰਗਾ। ਓਹੋ ਮੇਰਾ ਮੁਖ ਹੈ, ਮੇਰੇ ਅੰਗ ਨੇ ਖਾਲਸਾ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਹਿ ਹਾਂ ਸਦ ਸਦ ਸੰਗਾ। ਹਾਂਜੀ ਇੰਨਾ ਮਾਣ। ਆਖੋ ਧੰਨ ਗੁਰੂ ਰਾਮਦਾਸ ਜੀ, धन गुरु रामदास जी, ਧੰਨ ਗੁਰੂ ਰਾਮਦਾਸ ਜੀ। धन गुरु रामदास जी। ਪੰਜ ਪਿਆਰੇ ਪਹਿਲੇ ਥਾਪੇ ਨੇ, ਪਹਿਲੇ ਪੰਜ ਪਿਆਰੇ ਸਜਾਏ। ਕਮਾਲ ਦੀ ਗੱਲ। ਹੁਣ ਮਹਾਰਾਜ ਕਹਿਣ ਮੈਂ ਤੇ ਬਣਾਤੇ ਨੇ ਪੰਜ ਪਿਆਰੇ, ਪਰ ਪੰਜ ਪਿਆਰੇ ਬਣਾਉਣ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਉਹੀ ਮਾਲਕ ਪਿਤਾ ਪੰਜਾਂ ਦੇ ਅੱਗੇ ਬੁੱਕ ਕਰਦਾ ਹੈ, ਜਿਵੇਂ ਮੈਂ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤੁਸੀਂ ਵੀ ਮੈਨੂੰ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਹਾਂਜੀ ਤੇ ਫਿਰ ਪੰਜ ਪਿਆਰੇ ਕਹਿੰਦੇ ਮਹਾਰਾਜ ਜਦੋਂ ਤੁਸੀਂ ਸਾਨੂੰ ਸਿੰਘ ਸਜਾਇਆ, ਸਾਡੇ ਤੇ ਸਿਰ ਲਏ ਨੇ, ਸਿਰ ਲਏ ਨੇ, ਸਿਰ ਦੀ ਭੇਟਾ ਦਿੱਤੀ ਅਸੀਂ ਤੁਹਾਨੂੰ, ਤੁਸੀਂ ਸਾਡੇ ਸਿਰ ਲੈ ਕੇ ਸਾਨੂੰ ਇਹ ਸਿੱਖੀ ਦਿੱਤੀ ਏ, ਤੇ ਤੁਸੀਂ ਹੁਣ ਅੰਮ੍ਰਿਤ ਦੀ ਦਾਤ ਲੈਣੀ, ਤੁਸੀਂ ਫਿਰ ਕੀ ਭੇਟਾ ਦਿਓਗੇ? ਤੇ ਮਹਾਰਾਜ ਕਹਿੰਦੇ ਮੈਂ ਤੁਹਾਡੇ ਕੋਲੋਂ ਇੱਕ ਸੀਸ ਲਿਆ, ਮੈਂ ਬਚਨ ਕਰਦਾ ਵਕਤ ਆਉਣ ਤੇ ਮੈਂ ਆਪਣਾ ਸਾਰਾ ਸਰਬੰਸ ਹੀ ਦਾਨ ਕਰ ਦਿਆਂਗਾ। ਓਹੋ ਦੇਖੋ ਨਹੀਂ ਜੇ ਲੱਭਣਾ ਇਹੋ ਜਿਹਾ ਮਾਲਕ, ਇਹੋ ਜਿਹਾ ਮਾਈ ਨਹੀਂ ਜੇ ਲੱਭਣਾ। ਮੈਂ ਕਹਿੰਦਾ ਅੰਦਰੋਂ ਮਨ ਵੇਚ ਦਿਓ, ਅੰਦਰੋਂ। ਔਰ ਇੰਨਾ ਸਤਿਕਾਰ ਕਰਦਾ ਮਾਲਕ ਆਪਣੇ ਖਾਲਸੇ ਦਾ, ਇੰਨਾ ਸਤਿਕਾਰ ਮੈਂ ਹੈਰਾਨ ਹੁੰਨਾ। ਆਖੋ ਧੰਨ ਗੁਰੂ ਰਾਮਦਾਸ ਜੀ, धन गुरु रामदास जी, ਧੰਨ ਗੁਰੂ ਰਾਮਦਾਸ ਜੀ। धन गुरु रामदास जी। ਹਾਰ ਨਾ ਲੱਖੋ ਧੰਨ ਬਾਬਾ। ਦੀਪ ਸਿੰਘ ਜੀ। ਇੰਨਾ ਮਾਣ ਦਿੰਦਾ ਆਪਣੇ ਖਾਲਸੇ ਨੂੰ, ਇੰਨਾ ਮਾਣ। ਗੁਰੂ ਗੋਬਿੰਦ ਸਿੰਘ ਸਾਹਿਬ ਵਿਰਾਜਮਾਨ ਨੇ। ਇਹ ਬਸ 5-7 ਮਿੰਟ ਦਾ ਜ਼ਿਕਰ ਧਿਆਨ ਨਾਲ ਸੁਣਨਾ। ਡਿਟੇਲ ਮੈਂ ਕੱਲ ਦੇ ਦੀਵਾਨ ਵਿੱਚ 1:30 ਤੋਂ ਤਕਰੀਬਨ 1:45 ਤੋਂ 3 ਵਜੇ ਤੱਕ ਦੁਪਹਿਰੀ ਸਮਾਂ ਪੰਜਾਂ ਨੂੰ ਨਾਲ ਲੈ ਕੇ ਆਇਓ। ਮੇਰੀ ਬੇਨਤੀ, ਕੱਲ ਵਿਸਾਖੀ ਦਾ ਦਿਨ ਖਾਲਸੇ ਪੰਥ ਦਾ ਸਾਜਨਾ ਦਿਵਸ ਹੈ, ਤੇ 5 ਜਾਣਿਆਂ ਨੂੰ 10 ਜਾਣਿਆਂ ਨੂੰ ਨਾਲ ਲੈ ਕੇ ਆਇਓ। ਇਹ ਮੇਰੀ ਬੇਨਤੀ ਹੈ, ਸੁਣਿਓ ਧਿਆਨ ਨਾਲ। ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਨੇ। ਮੈਂ ਗੱਲ ਕਰ ਰਿਹਾ ਖਾਲਸੇ ਨੂੰ ਕਿੰਨਾ ਮਾਣ ਦਿੰਦੇ ਨੇ। ਲਾਂਗਰੀ ਦਰਬਾਰਾ ਸਿੰਘ ਆਇਆ ਤੇ ਆ ਕੇ ਕਹਿੰਦਾ ਮਹਾਰਾਜ ਆਪ ਜੀ ਪ੍ਰਸ਼ਾਦਾ ਰਸਨਾ ਨੂੰ ਲਾਓ ਤਾਂ ਜੋ ਬਾਅਦ ਵਿੱਚ ਸਾਰੀ ਸੰਗਤ ਛਕੇ। ਤੇ ਉਸ ਸਮੇਂ ਨਾ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਦਰਬਾਰਾ ਸਿੰਘ ਮੈਂ ਤੇ ਅੱਜ ਲੰਗਰ ਛਕ ਲਿਆ। ਮਹਾਰਾਜ ਸਵੇਰ ਦੇ ਤੁਸੀਂ ਦੀਵਾਨ 'ਚ ਬੈਠੇ, ਤੁਸੀਂ ਲੰਗਰ ਕਿਵੇਂ? ਪਿਆਰ 'ਚ ਪੁੱਛ ਲਿਆ। ਮਹਾਰਾਜ ਕਹਿੰਦੇ ਅੱਜ ਤੇ ਮੈਂ ਲੰਗਰ ਛਕ ਲਿਆ। ਦਰਬਾਰਾ ਸਿੰਘ ਤੂੰ ਤੇ ਸਾਨੂੰ ਦਾਲ ਪ੍ਰਸ਼ਾਦਾ ਛਕਾਉਣਾ ਹੈ, ਅੱਜ ਮੈਂ ਸਰੋਂ ਦਾ ਸਾਗ ਖਾਧਾ, ਮੱਕੀ ਦੀ ਰੋਟੀ ਖਾਧੀ ਹੈ, ਮੱਖਣ ਵੀ ਨਾਲ ਖਾਧਾ ਤੇ ਲੱਸੀ ਵੀ ਪੀਤੀ ਹੈ। ਤੇ ਹੁਣ ਦਰਬਾਰਾ ਸਿੰਘ ਹੱਥ ਜੋੜ ਕੇ ਕਹਿੰਦਾ ਮਹਾਰਾਜ ਇਹ ਚੀਜ਼ ਤੇ ਅੱਜ ਲੰਗਰ 'ਚ ਬਣੀ ਨਹੀਂ, ਆਪ ਜੀ ਨਾਲ ਸਵੇਰ ਦੇ ਸੰਗਤ 'ਚ ਬੈਠੇ ਹੋ। ਮਹਾਰਾਜ ਕਹਿੰਦੇ ਸਾਡੀ ਗੱਲ ਤੇ ਯਕੀਨ ਨਹੀਂ ਆਉਂਦਾ, ਆਓ ਵੇਖ ਖੀਰ ਤੇ ਇੱਕ ਸਿੱਖ ਬੈਠਾ ਹੀ, ਉਹਦੇ ਕੋਲੋਂ ਜਾ ਕੇ ਪੁੱਛਿਆ।
ਹੁਣ ਜਦੋਂ ਮਹਾਰਾਜ ਨੇ ਇਸ਼ਾਰਾ ਕੀਤਾ, ਸਾਰੀ ਸੰਗਤ ਦਾ ਧਿਆਨ ਪਿੱਛੇ ਉਹ ਸਿੱਖ ਵੱਲ। ਹੁਣ ਦਰਬਾਰਾ ਸਿੰਘ ਗਿਆ, ਉਹ ਸਿਰ ਝੁਕਾ ਕੇ ਬੈਠਾ ਹੈ, ਸਿੱਧੀ ਜੀ ਪੱਗ ਬੱਧੀ ਹੈ। ਜਾ ਕੇ ਕਹਿੰਦਾ ਬਈ ਦੱਸ ਸਿੱਖਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੰਗਰ ਛਕਾਇਆ ਹੀ? ਕਹਿੰਦਾ ਮੇਰੇ ਨਾਲ ਜੋ ਘਟਨਾ ਵਾਪਰੀ ਮੈਂ ਉਹ ਦੱਸ ਦੇਣਾ, ਮੈਨੂੰ ਇਹ ਨਹੀਂ ਪਤਾ ਸਾਹਿਬ ਨੇ ਛਕਿਆ ਕਿ ਨਹੀਂ, ਪਰ ਜੋ ਮੇਰੇ ਨਾਲ ਬੀਤਿਆ ਉਹ ਮੈਂ ਦੱਸ ਦੇਣਾ। ਬਈ ਦੱਸ ਫਿਰ ਕੀ ਬੀਤਿਆ ਤੇਰੇ ਨਾਲ? ਕਹਿੰਦਾ ਮੈਂ ਆ ਰਿਹਾ ਸਾਂ ਸਾਹਿਬ ਦੇ ਲਈ ਪ੍ਰਸ਼ਾਦਾ ਲੈ ਕੇ, ਮਕਈ ਦੀਆਂ ਰੋਟੀਆਂ, ਸਰੋਂ ਦਾ ਸਾਗ, ਮੱਕੀ ਬੜੀ ਪਿਆਰੀ ਹੋਈ ਸੀ, ਤੇ ਮੇਰੇ ਮਨ ਦੀ ਭਾਵਨਾ ਸੀ ਕਿ ਪਹਿਲੀ ਹਾਜ਼ਰੀ ਗੁਰੂ ਘਰ ਦੇ ਵਿੱਚ ਲੱਗੇ ਉਹ ਫਸਲ ਦੀ। ਕਹਿੰਦਾ ਮੈਂ ਲੈ ਕੇ ਆ ਰਿਹਾ ਮੱਕੀ ਦੀਆਂ ਰੋਟੀਆਂ, ਸਰੋਂ ਦਾ ਸਾਗ, ਮੱਖਣ ਵੀ ਨਾਲ, ਲੱਸੀ ਵੀ ਲੈ ਲਈ। ਕਹਿੰਦੇ ਜਦੋਂ ਮੈਂ ਸਾਹਿਬ ਵੱਲ ਆ ਰਿਹਾ ਅਨੰਦਪੁਰ ਸਾਹਿਬ, ਤੇ ਰਾਹ ਦੇ ਵਿੱਚ 4-5 ਰੰਗੇ ਹੋਏ ਗੁਰਸਿੱਖ ਮੈਨੂੰ ਮਿਲ ਗਏ, ਅੰਮ੍ਰਿਤ ਧਾਰੀ, ਚਿਹਰਿਆਂ ਤੋਂ ਪਤਾ ਲੱਗ ਰਿਹਾ ਸੀ ਕਮਾਈ ਵਾਲੇ ਨੇ, ਬੰਦਗੀ ਵਾਲੇ ਨੇ। ਕਹਿੰਦੇ ਜਦੋਂ ਉਹਨਾਂ ਨੇ ਮੈਨੂੰ ਲੰਘਦਿਆਂ ਵੇਖਿਆ ਤੇ ਉਹਨਾਂ ਨੇ ਵੈਸੇ ਪੁੱਛਿਆ ਸਿੱਖਾ ਕਿੱਥੇ ਜਾ ਰਹੇ ਆ? ਤੇ ਮੈਂ ਆਖਿਆ ਜੀ ਇਦਾਂ ਗੁਰੂ ਜੀ ਲਈ ਪ੍ਰਸ਼ਾਦਾ ਲੈ ਕੇ। ਤੇ ਕਹਿੰਦੇ ਉਹਨਾਂ ਵਿੱਚੋਂ 2 ਬੋਲ ਪਏ, ਤੂੰ ਗੁਰੂ ਜੀ ਲਈ ਇਦਾਂ ਪ੍ਰਸ਼ਾਦਾ ਲੈ ਕੇ ਜਾ ਰਿਹਾ, ਭੁੱਖ ਤੇ ਸਾਨੂੰ ਵੀ ਬੜੀ ਲੱਗੀ ਹੈ, ਭੁੱਖ ਤੇ ਸਾਨੂੰ ਵੀ ਬੜੀ ਲੱਗੀ ਹੈ। ਸਿੱਖਾ ਜੇ ਉਪਕਾਰ ਕਰੇ ਬੜੀ ਖੋਹ ਪੈ ਰਹੀ ਹੈ, ਇੱਕ ਪ੍ਰਸ਼ਾਦਾ ਸਾਨੂੰ ਵੀ ਛਕਾ ਦੇ। ਕਹਿੰਦੇ ਮੈਂ ਉਹ ਜ਼ਿਕਰ ਸੁਣਿਆ ਸੀ ਮਹਾਰਾਜ ਭਾਈ ਕੱਟੂ ਵਾਲਾ, 6ਵੇਂ ਪਾਤਸ਼ਾਹ ਸਮੇਂ ਜੋ ਵਾਪਰੀਆਂ ਉਹ ਸੀਨਾ ਬਸੀਨਾ ਗੱਲਾਂ ਸੁਣਦੇ ਆ ਰਹੇ ਸਾਂ ਕਿ ਭਾਈ ਕੱਟੂ, ਉਹਨੂੰ ਸਿੱਖ ਨੇ ਸ਼ਹਿਦ ਛਕਾਉਣ ਤੋਂ ਮਨਾ ਕੀਤਾ ਸੀ, ਤੇ ਜਦੋਂ ਪਹੁੰਚਿਆ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਕੋਲ ਤੇ ਮਹਾਰਾਜ ਨੇ ਪਿੱਠ ਕਰ ਲਈ ਸੀ, ਸ਼ਹਿਦ 'ਚ ਕੀੜੇ ਉਹਨੂੰ ਨਜ਼ਰ ਆ ਰਹੇ ਸੀ। ਤੇ ਮਹਾਰਾਜ ਨੇ ਇੰਨੀ ਗੱਲ ਕਹੀ ਸੀ ਵੀ ਕਿਹਦੇ ਲਈ ਲਿਆਇਆ? ਮਹਾਰਾਜ ਤੁਹਾਡੇ ਲਈ। ਬਈ ਜਦੋਂ ਮੰਗਿਆ ਉਦੋਂ ਤੇ ਸ਼ਹਿਦ ਦਿੱਤਾ ਨਹੀਂ, ਮਹਾਰਾਜ ਤੁਹਾਡੇ ਲਈ ਨਹੀਂ ਆਇਆ, ਤੁਹਾਨੂੰ ਨਾ ਦੇਸਾਂ, ਇਹ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਜਦੋਂ ਮੰਗਿਆ ਸੀ ਨਾ ਸ਼ਹਿਦ, ਕੱਲਾ ਜ਼ੁਬਾਨ ਨਾਲ ਨਹੀਂ ਸੀ ਮੰਗਿਆ, ਤੇਰੇ ਅੱਗੇ ਤਲੀ ਵੀ ਕੀਤੀ ਸੀ। ਮਹਾਰਾਜ ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ ਹਾਂ, ਜਦੋਂ ਕੋਈ ਸਾਡਾ ਪਿਆਰ ਵਾਲਾ ਸਿੱਖ ਕਿਸੇ ਕੋਲੋਂ ਕੋਈ ਚੀਜ਼ ਦੀ ਮੰਗ ਕਰਦਾ ਹੈ ਨਾ, ਉਹ ਨਹੀਂ ਉਹਦੇ ਵਿੱਚ ਮੈਂ ਵਰਤ ਰਿਹਾ ਹੁੰਦਾ ਵਾ। ਮਹਾਰਾਜ ਇਹ ਸਿੱਖਾਂ ਦੀਆਂ ਗੱਲਾਂ ਅਸੀਂ ਸੁਣੀਆਂ ਸੀ, ਤੇ ਜਦੋਂ ਇਹ ਗੁਰਸਿੱਖਾਂ ਨੇ ਮੈਥੋਂ ਪ੍ਰਸ਼ਾਦਾ ਮੰਗਿਆ, ਮੇਰੇ ਕੋਲੋਂ ਨਾ ਹੋਈ, ਮੈਂ ਉਹਨਾਂ ਨੂੰ ਪੰਗਤ 'ਚ ਬਿਠਾਲ ਕੇ ਪ੍ਰਸ਼ਾਦਾ ਛਕਾਤਾ। ਥੋੜੀ ਦੂਰੀ ਤੇ ਅਨੰਦਪੁਰ ਸਾਹਿਬ, ਤੇ ਮੈਂ ਕਿਹਾ ਚਲੋ ਹੁਣ ਆਏ ਆ ਦਰਸ਼ਨ ਕਰਦੇ ਜਾਣੇ, ਗੁਰੂ ਜੀ ਲਈ ਲੰਗਰਾਂ ਵਾਸਤੇ ਕੱਲ ਹਾਜ਼ਰੀ ਲਵਾ ਲਾਂਗੇ, ਕੱਲ ਦੁਬਾਰਾ ਫਿਰ ਮੈਂ ਲੈ ਆਵਾਂਗਾ। ਬਈ ਦਰਬਾਰਾ ਸਿੰਘ ਮੇਰੇ ਨਾਲ ਤੇ ਆ ਬੀਤੀ, ਮੈਨੂੰ ਨਹੀਂ ਪਤਾ ਸਾਹਿਬ ਨੇ ਛਕਿਆ ਕਿ ਨਹੀਂ। ਆ ਗਏ ਭਾਈ ਦਰਬਾਰਾ ਸਿੰਘ ਜੀ, ਲੰਗਰੀ ਦਰਬਾਰਾ ਸਿੰਘ। ਮਹਾਰਾਜ ਉਹ ਤੇ ਕਹਿੰਦਾ ਸਿੱਖਾਂ ਨੂੰ ਛਕਾਇਆ, ਤੁਸੀਂ ਕਿਵੇਂ ਛਕ ਲਿਆ? ਤੇ ਮਹਾਰਾਜ ਕਹਿੰਦੇ ਉਹ ਭੋਲਿਆ, ਉਹ ਜਦੋਂ ਕੋਈ ਮੇਰਾ ਪਿਆਰ ਵਾਲਾ ਗੁਰਸਿੱਖ ਕਿਸੇ ਦੇ ਹੱਥੋਂ ਪ੍ਰਸ਼ਾਦਾ ਛਕਦਾ ਹੈ ਨਾ, ਅਸਲੀਅਤ ਦੇ ਵਿੱਚ ਜਿਹੜਾ ਮੇਰੇ ਗੁਰਸਿੱਖ ਦੀ ਸੇਵਾ ਕਰਦਾ ਹੈ, ਉਹ ਮੇਰੇ ਗੁਰਸਿੱਖ ਦੀ ਸੇਵਾ ਨਹੀਂ, ਉਹ ਮੇਰੀ ਸੇਵਾ ਕਰ ਰਿਹਾ ਹੁੰਦਾ ਹੈ। ਸਤਿ ਸ੍ਰੀ ਅਕਾਲ। ਹੁਣ ਮਾਂ ਹੈ ਨਾ, ਜਦੋਂ ਬੱਚਾ ਖਾਵੇ ਤਾਂ ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਤੇ ਇਸੇ ਤਰ੍ਹਾਂ ਸਾਹਿਬ ਕਹਿੰਦੇ ਸਤਿਗੁਰ ਬਿਕਸੈ ਗੁਰਸਿੱਖ ਮੁਖ ਪਾਏ। ਜਦੋਂ ਗੁਰਸਿੱਖ ਕੋਈ ਚੀਜ਼ ਆਪਣੇ ਰਸਨਾ ਨੂੰ ਲਾਉਂਦਾ ਹੈ ਨਾ, ਜ਼ਬਾਨ ਨਾਲ ਲਾਉਂਦਾ, ਕਹਿੰਦੇ ਉਸ ਵੇਲੇ ਸਿੱਖ ਤੇ ਖੁਸ਼ ਹੁੰਦਾ, ਨਹੀਂ ਹੁੰਦਾ ਪਤਾ ਨਹੀਂ। ਸਾਹਿਬ ਕਹਿੰਦੇ ਮੈਂ ਬੜਾ ਖੁਸ਼ ਹੁੰਦਾ ਜਦੋਂ ਗੁਰਸਿੱਖ ਨੂੰ ਕੋਈ ਪਿਆਰ ਨਾਲ ਛਕਾਉਂਦਾ ਹੈ ਨਾ, ਸਤਿਗੁਰੂ ਕਹਿੰਦੇ ਮੈਂ ਬੜਾ ਪ੍ਰਸੰਨ ਹੁੰਦਾ। ਸਤਿਗੁਰ ਬਿਕਸੈ ਗੁਰਸਿੱਖ ਮੁਖ ਪਾਏ। ਮਹਾਰਾਜ ਕਹਿੰਦੇ ਅਸਲੀਅਤ ਦੇ ਵਿੱਚ ਉਹ ਰੰਗੇ ਹੋਏ ਗੁਰਸਿੱਖਾਂ ਨੂੰ ਪ੍ਰਸ਼ਾਦਾ ਨਹੀਂ ਛਕਾ ਕੇ ਆਇਆ, ਉਹਨੇ ਅਸਲੀਅਤ ਦੇ ਵਿੱਚ ਮੈਨੂੰ ਪ੍ਰਸ਼ਾਦਾ ਛਕਾਇਆ, ਉਹਨਾਂ ਵਿੱਚ ਮੈਂ ਹੀ ਬੈਠਾ ਸਾਂ। ਵੇਖੋ ਇੰਨਾ ਮਾਣ ਖਾਲਸੇ ਨੂੰ, ਇੰਨਾ ਮਾਣ, ਤੇ ਫਿਰ ਵੀ ਅਸੀਂ ਉਸ ਮਾਲਕ ਦੇ ਨਾਂ ਬਣੀਏ, ਫਿਰ ਤੇ ਕਸੂਰ ਸਾਡਾ। ਫਿਰ ਤਾਂ ਸੱਚੀ ਗੱਲ ਹੈ ਨਾ, ਕਸੂਰ ਸਾਡਾ, ਮਾਲਕ ਦਾ ਕੋਈ ਕਸੂਰ ਨਹੀਂ, ਫਿਰ ਕਸੂਰ ਸਾਡਾ ਜੇ ਅਸੀਂ ਉਹਦੇ ਨਹੀਂ ਬਣਦੇ, ਉਹਦੇ ਅੰਦਰੋਂ ਬਣੀਏ। ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਇੱਕ ਵਾਰੀ ਇਹ ਪੰਕਤੀ ਪੜੋ, ਕੀਰਤਨ ਦੀ ਸਮਾਪਤੀ। ਉੱਠਿਓ ਨਾ, ਤੇ ਮੇਰੀ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨੀ, ਆਨੰਦ ਸਾਹਿਬ ਦੀ ਸੇਵਾ ਗੁਰੂ ਦੇ ਲਾਲ ਕਰਨਗੇ, ਕਿਉਂਕਿ ਸਵੇਰ ਦੇ ਚੱਲੇ ਹੋਏ ਆ। ਤੇ ਮੈਂ ਜਦੋਂ ਬੈਠਾ ਥੱਲੇ 2 ਡਿਸਪਰੀਨ ਦੀਆਂ ਗੋਲੀਆਂ ਖਾ ਕੇ ਬੈਠਾ, ਮੈਂ ਮੰਗਾਈਆਂ, ਮੈਂ ਕਿ ਸਿਰ ਬੜੀ ਪੀੜ ਹੋ ਰਹੀ ਹੈ, ਦਰਦ ਕਰ ਰਿਹਾ, ਅੱਜ ਲੱਗਦਾ ਕੀਰਤਨ ਹੋਣਾ ਨਹੀਂ, ਢਿੱਲਾ ਢਿੱਲਾ ਕੰਮ ਰਹਿ ਜਾਣਾ, ਪਰ ਤੁਸੀਂ ਕਰਾ ਲਿਆ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਬੇਨਤੀ, ਆ ਜੋ ਤੁਸੀਂ ਕੀਰਤਨ ਭੇਟ ਦਿੰਦੇ, ਜਿਹੜੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਪਰਿਵਾਰਕ ਮੈਂਬਰ ਬਣੇ, ਤੁਹਾਨੂੰ ਤੇ ਪਤਾ ਹੈ
ਕਈ ਪ੍ਰੇਮੀ ਨਵੇਂ ਹੁੰਦੇ। ਫਤਿਹ ਬੁਲਾ ਕੇ ਜਿਨ੍ਹਾਂ ਨੇ ਜਾਣਾ ਹੋਏਗਾ ਨਾ, ਜਦੋਂ ਮੈਂ ਫਤਿਹ ਬਣਾਵਾਂਗਾ, ਬਹੁਤ ਜ਼ਰੂਰੀ ਹੋਏਗਾ, ਉਹ ਬੇਸ਼ੱਕ ਆਗਿਆ ਲੈ ਲੈਣਾ। ਜਿਨ੍ਹਾਂ ਨੂੰ ਕੋਈ ਕੰਮ ਨਹੀਂ, ਕੋਈ ਜ਼ਰੂਰੀ ਨਹੀਂ, ਸਿਹਤ ਵੀ ਠੀਕ ਹੈ, ਕੋਸ਼ਿਸ਼ ਕਰਿਓ ਹੁਕਮਨਾਮਾ ਸੁਣ ਕੇ ਜਾਏ, ਕੋਸ਼ਿਸ਼ ਕਰਿਓ। ਤੋ ਖੈਰ, ਜਿਹੜੀ ਮੈਂ ਗੱਲ ਕਰਨ ਲੱਗਾ, ਇਹ ਜੋ ਕਿਣਕਾ ਕਿਣਕਾ ਤੁਸੀਂ ਦਿੱਤਾ, ਆ ਕੇ ਆਪਣੀਆਂ ਅੱਖਾਂ ਨਾਲ ਤੱਕੋ। ਬਹੁਤ ਸਾਰੀ ਸੰਗਤ ਜਾਂਦੀ ਹੈ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਭਾਈ ਸਾਹਿਬ ਜੀ ਦੀਆਂ, ਗੁਰਿਕਵਾਲ ਸਿੰਘ ਦੀਆਂ ਸੀਸਾਂ ਨਾਲ। ਉੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ, CBSE ਸਕੂਲ, ਜਿਹਦੇ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਔਰ ਵਿਧਵਾ ਬੀਬੀਆਂ ਦੇ ਬੱਚੇ ਬਿਲਕੁਲ ਫ੍ਰੀ ਪੜ੍ਹਾਈ ਕਰ ਰਹੇ। ਉੱਥੇ ਹਸਪਤਾਲ ਬਣੇ ਆ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਸ ਹਸਪਤਾਲ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ, ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 113 ਰੁਪਏ 'ਚ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਉੱਥੇ 30 ਦੀ। ਜਿਹੜਾ ਇਹ ਵੀ ਨਾ ਦੇ ਸਕੇ ਉਹਦੇ ਲਈ ਫ੍ਰੀ ਹੈ, ਆ ਕੇ ਤੱਕੋ ਕਦੀ। ਨਾਲ ਹੀ ਪਿਆਰੇ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਨਾਲ ਹੀ ਸਵੇਰੇ 11 ਤੋਂ ਸ਼ਾਮੀ 4 ਤੱਕ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਲੰਗਰ ਛਕਦੇ। ਬਾਬੇ ਨਾਨਕ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਉਸੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਬੱਚਿਆਂ ਦੀ ਸਿਹਤ ਠੀਕ ਰਵੇ, ਜਿਮ ਦਾ ਪ੍ਰਬੰਧ, ਘੋੜਸੋ, ਇਹ ਸਭ ਚੀਜ਼ਾਂ ਉੱਥੇ ਹੋ ਰਹੀਆਂ। ਕਦੀ ਆ ਕੇ ਤੱਕੋ। ਤੇ ਉੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 26 ਤਰੀਕ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ। ਤੇ ਇਹ ਜੋ ਕਿਣਕਾ ਕਿਣਕਾ ਤੁਸੀਂ ਦਿੱਤਾ, ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਨਵੀਂ ਜਗ੍ਹਾ ਦਾ ਸਭ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ। ਦੂਜਾ ਯੂਨਿਟ ਦਿੱਤਾ ਸੀ ਮਹਾਰਾਜ ਨੇ ਬਿਲਕੁਲ ਨਾਲ, 15,500 ਗੱਜ ਜਗ੍ਹਾ, ਅਜੇ ਉਹਦੀਆਂ ਸੇਵਾਵਾਂ ਸ਼ੁਰੂ ਹੋ ਰਹੀਆਂ। ਤੀਜਾ ਯੂਨਿਟ ਝੋਲੀ 'ਚ ਪਾਤਾ। ਬਟਾਲਾ ਰੋਡ, ਅੱਡਾ ਗੋਪਾਲਪੁਰਾ, 4.5 ਏਕੜ ਜਗ੍ਹਾ ਨਵੀਂ ਹੋਰ ਬਖਸ਼ੀ ਹੈ। 2500 ਰੁਪਏ ਇੱਕ ਗੱਜ ਦੀ ਸੇਵਾ ਰੱਖੀ। ਉੱਥੇ ਵੀ ਸਕੂਲ, ਹਸਪਤਾਲ, 2 ਚੀਜ਼ਾਂ ਨੂੰ ਲੈ ਕੇ ਚੱਲਣਾ ਹੈ, ਐਜੂਕੇਸ਼ਨ ਤੇ ਹੈਲਥ ਨੂੰ। 2 ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਹੁਣ ਉਚੇਰੀਆਂ, ਹੁਣ ਟੌਪ ਕਲਾਸ, ਫਿਰ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਤੇ ਇਹ ਸਾਰੇ ਪਰਿਵਾਰਕ ਮੈਂਬਰਾਂ ਦਾ ਫਰਜ਼। 80 ਲੱਖ ਆਪਾਂ ਦੇ ਦਿੱਤਾ ਉਹਨਾਂ ਨੂੰ, ਤੁਹਾਡੇ ਦਿੱਤਿਆਂ ਚੋਂ 4 ਕਰੋੜ ਅਜੇ ਦੇਣਾ ਹੈ। ਰਜਿਸਟਰੀ ਅਜੇ ਹੋਣੀ, ਕਬਜ਼ਾ ਉਹਨਾਂ ਨੇ ਇਹ ਅਪ੍ਰੈਲ 20-25 ਤਰੀਕ ਤੱਕ ਸਾਨੂੰ ਦੇ ਦੇਣਾ। ਉਸਾਰੀ ਸ਼ੁਰੂ ਕਰ ਦਿਆਂਗੇ, ਪਰ ਰਜਿਸਟਰੀ ਅਜੇ 7-8 ਮਹੀਨੇ ਲੱਗਣਗੇ। 4 ਕਰੋੜ ਬੈਲੈਂਸ ਜੋ ਰਹਿੰਦਾ ਦੇਣ ਵਾਲਾ, ਬਿਆਨਾ ਦੇ ਚੁੱਕੇ 80 ਲੱਖ। ਤੇ ਇਹ ਤੁਹਾਨੂੰ ਮੈਂ ਬੇਨਤੀ ਕਰਦਾ, 2500 ਰੁਪਏ ਇੱਕ ਗੱਜ ਦੀ ਸੇਵਾ, 1-1, 2-2, 5-5 ਗੱਜ ਦੀ ਸੇਵਾ ਸਾਰੀਆਂ ਸੰਗਤਾਂ ਨੇ ਕਰਨ ਦੀ ਕਿਰਪਾਲਤਾ ਕਰਨੀ। ਪੱਕੇ ਮੈਂਬਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ, ਕਿਉਂਕਿ ਮੈਂ 113 ਯੂਨਿਟ ਕਹਿੰਦਾ, ਤੁਹਾਨੂੰ ਸਭ ਨੂੰ ਪਤਾ ਹੈ। ਪਰ ਇਹ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਗੁਰੂ ਕਿਰਪਾ ਕਰੇ। ਆਓ ਇੱਕ ਵਾਰੀ ਇਹ ਪੰਕਤੀ ਦੁਹਰਾ ਲਓ, ਫਿਰ ਆਪਾਂ ਸਮਾਪਤੀ ਕਰਨੀ। ਫਿਰ ਬੇਨਤੀ, ਜਿਹਨੂੰ ਕੋਈ ਕਾਲੀ ਨਹੀਂ, ਸਰੀਰ ਠੀਕ ਹੈ, ਕੋਈ ਮਜਬੂਰੀ ਨਹੀਂ, ਤੇ ਉਹ ਹੁਕਮਨਾਮਾ ਸਰਵਣ ਕਰਕੇ ਜਾਇਓ। ਤੇ ਜਿਹਨੂੰ ਮਜਬੂਰੀ ਹੈ, ਉਹ ਫਤਿਹ ਬਣਾਉਣ ਤੋਂ ਬਾਅਦ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਤੇ ਮੈਨੂੰ ਮਿਲ ਕੇ ਵੀ ਜਾਇਓ। ਦੱਸਿਓ ਕਿੱਥੋਂ ਕਿੱਥੋਂ ਆਏ। ਸਾਡੇ ਪ੍ਰਕਾਸ਼ ਜੀ ਆਏ ਨੇ ਭਿਵੰਡੀ ਤੋਂ, ਜੀ ਆਇਆਂ ਨੂੰ। ਸੁਰਿੰਦਰ ਜੀ ਆਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ। ਹੋਰ ਕਿੱਥੋਂ ਕਿੱਥੋਂ ਤੁਸੀਂ ਬੈਠੇ ਹੋ, ਮੈਨੂੰ ਨਾਮ ਭੁੱਲ ਜਾਂਦੇ ਨੇ। ਹੈ ਕਿੱਥੋਂ? ਅੱਛਾ, ਅੰਧੇਰੀ ਤੋਂ ਆਏ ਨੇ। ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ। ਮਲਾੜ ਤੋਂ ਆਏ ਨੇ, ਮੀਰਾ ਰੋਡ। ਤੇ ਇਹ ਸਾਰੀ ਹੈ 7 ਬੰਗਲੇ ਤੋਂ ਆਏ ਨੇ। ਤਾਂ ਸਾਰੇ ਪਰਿਵਾਰਕ ਮੈਂਬਰ ਤੁਸੀਂ ਪਹੁੰਚੇ ਹੋ। ਮੈਂ ਭੁੱਲ ਜਾਣਾ, ਪਰ ਤੁਸੀਂ ਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਹੀ ਹੋ ਸਾਰੇ। ਗੁਰੂ ਸਾਹਿਬ ਸਭ ਨੂੰ ਜਾਣਦੇ ਨੇ। ਅਸੀਂ ਉਦਾਂ ਭਾਵੇਂ ਪਹਿਲੀ ਵਾਰੀ ਕਈ ਮਿਲ ਰਹੇ ਹੋਵਾਂਗੇ, ਪਰ ਮਹਾਰਾਜ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਪਤਾ ਨਹੀਂ ਕਦੋਂ ਦੇ ਤੁਰਦੇ ਆ ਰਹੇ, ਇਹ ਸਮੇਂ-ਸਮੇਂ ਤੇ ਮੇਲ ਮਿਲਾਪ ਹੁੰਦੇ ਨੇ। ਗੁਰੂ ਕਿਰਪਾ ਕਰੇ। ਆਓ ਇੱਕ ਵਾਰੀ ਇਹ ਪੰਕਤੀ ਪੜੋ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰੇ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰੇ, ਜੀ ਹਰ ਪ੍ਰਭ ਮੇਰਾ, ਹਰ ਪ੍ਰਭ ਮੇਰਾ, ਬੋਲੋ ਹਰ ਪ੍ਰਭ ਮੇਰਾ, ਹਰ ਪ੍ਰਭ ਮੇਰਾ, ਜੋ ਜੀ ਜੀਓ, ਉਹ ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਗੱਜ ਕੇ ਬੁਲਾਵੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨ ਨੂੰ ਭਾਵੇਂ, ਜੋ ਗੱਜ ਕੇ ਬੁਲਾਵੇ ਬਾਬਾ ਦੀਪ ਸਿੰਘ ਸਾਹਿਬ ਦੀਆਂ ਖੁਸ਼ੀਆਂ ਪਾਵੇ, ਜੋ ਗੱਜ ਕੇ ਬੁਲਾਵੇ ਖਾਲਸਾ
ਵਿੱਚ ਬਰਕਤ ਪਾਵੇ ਜੋ ਗੱਜ ਕੇ ਬੁਲਾਵੇ ਸੋ ਨਿਹਾਲ ਜੋ ਗੱਜ ਕੇ ਬੁਲਾਵੇ ਸੋ ਨਿਹਾਲ ਗੁਰੂ ਜੀ ਦੇ ਕੋਟਾਨ ਕੋਟ ਸ਼ੁਕਰਾਨੇ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ। ਸਾਧ ਸੰਗਤ ਜੀ ਦਿਨੋ ਦਿਨ ਇਸ ਅਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਅਸਥਾਨ ਦੇ ਬਿਲਕੁਲ ਨਾਲ ਹੀ 15000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਸੇਵਿੰਗ ਅਕਾਊਂਟ ਨੰਬਰ 339800104825, पंजाब नेशनल बैंक IFSC कोड PUNB 0194310। इस अकाउंट विच सेवा पाउण तो बाद आप जी 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ।